न्यूयॉर्क विखे करवाया गया महान शहीदी समागम। हड़ प्रभावित इलाकों ਨੂੰ ਲੰਗਰ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਨੇੜਲੇ ਗੁਰੂ ਘਰਾਂ ਨੂੰ ਦਿੱਤੇ ਨਿਰਦੇਸ਼। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਸਾਂਝੇ ਸਿਵਲ ਕੋਡ ਨੀਤੀ ਨੂੰ ਕੀਤਾ ਖਾਰਜ। ਬੀਤੇ ਦਿਨੀ ਕੈਨੇਡਾ ਤੇ ਅਮਰੀਕਾ ਵਿੱਚ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਦੇਣ ਲਈ ਨਿਊਯਾਰਕ ਵਿਖੇ ਮਹਾਸ਼ਹੀਦੀ ਸਮਾਗਮ ਕਰਵਾਇਆ ਗਿਆ। 7 ਜੁਲਾਈ ਤੋਂ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ 9 ਜੁਲਾਈ ਨੂੰ ਭੋਗ ਪਾਏ ਗਏ। ਉਪਰੰਤ ਪੰਥਕ ਦੀਵਾਨ ਸਜਾਏ ਗਏ। ਸਮਾਗਮ ਵਿੱਚ ਉੱਥੋਂ ਦੇ ਸਿੱਖ ਬੁੱਧੀਜੀਵੀਆਂ ਵੱਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਇਹ ਸਾਡਾ ਰਿਜ਼ੋਲਵ। ਹਰ ਸ਼ਹਾਦਤ ਅਸੀਂ ਸੈਲੀਬ੍ਰੇਟ ਕਰਦੇ, ਅਸੀਂ ਸੋਗ ਨਹੀਂ ਕਰਦੇ, ਅਸੀਂ ਕੋਈ ਹੋਰ ਨਹੀਂ ਕਰਦੇ, ਪਰ ਇਹ ਵੀ ਸਾਡਾ ਮਨਸ਼ਾ ਨਹੀਂ ਹੈ ਕਿ ਅਸੀਂ ਮਰਦੇ ਆਏ ਹਾਂ, ਮਰਦ ਰਹੇ ਹਾਂ, ਮਰਦੇ ਰਹੇ। ਨਹੀਂ, ਸਾਡਾ ਨਿਸ਼ਾਨਾ ਨਿਸ਼ਚੈ ਕਰ ਆਪਣੀ ਜੀਤ ਕਰੋ। ਹਾਂ, ਉਸ ਰਸਤੇ ਤੇ ਤੁਰਦਿਆਂ ਜਦੋਂ ਸ਼ਹਾਦਤ ਮਿਲਦੀ ਹੈ ਤਾਂ ਫਿਰ ਖਾਲਸਾ 18ਵੀਂ ਸਦੀ 'ਚ ਵੀ ਇਹੀ ਕਹਿੰਦਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਜੇ ਪਾਤਸ਼ਾਹਤ ਵਰਲਡਲੀ ਸੋਵਰਨਿਟੀ ਮਿਲਦੀ ਹੈ, ਇਹ ਵੀ ਗੁਰੂ ਦੀ ਰਹਿਮਤ ਹੈ ਤੇ ਗੁਰੂ ਦੀ ਗੋਦ ਵੀ ਸਾਡੇ ਲਈ ਪਾਤਸ਼ਾਹਤ ਹੈ। ਇਹੀ ਮੈਸੇਜ ਅੱਜ ਦੇ ਇਸ ਸ਼ਹੀਦੀ ਦੀਵਾਨ 'ਚੋਂ ਜਾਣਾ ਚਾਹੀਦਾ ਹੈ ਕਿ 35 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਾਉਣ ਲਈ ਵਚਨਬੱਧ ਹੈ। ਉਸ ਦੇ ਲਈ ਬਾਈ ਆਲ ਮੀਨਸ ਜਿਵੇਂ ਮੈਲਕਮ ਐਕਸ ਨੇ ਕਿਹਾ ਸੀ, ਉਹਦੇ 'ਚ ਖਾਲਿਸਤਾਨ ਰੈਫਰੈਂਡਮ ਵੀ ਸਾਡੀ ਮੂਵਮੈਂਟ ਹੈ। ਉਸ ਦੇ ਲਈ ਹਥਿਆਰਬੰਦ ਸੰਘਰਸ਼ ਵੀ ਸਾਡੀ ਮੂਵਮੈਂਟ ਹੈ। ਉਹਦੇ 'ਚ ਪੰਜਾਬ ਸਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ, ਬਾਕੀ ਤਰ੍ਹਾਂ ਜੋ ਕੰਮ ਕਰਦੀਆਂ ਨੇ ਉਹ ਵੀ ਸਾਡੀਆਂ ਨੇ। ਜਿਹੜੇ ਹਿਊਮੈਨਿਟੇਰੀਅਨ ਕੰਮ ਕਰਦੇ ਨੇ ਉਹ ਵੀ ਸਾਡੇ ਨੇ। ਇਹ ਸਾਡਾ ਮੈਸੇਜ ਜਾਣਾ ਬੜਾ ਜ਼ਰੂਰੀ ਹੈ। ਸਮਾਂ ਲੱਗਦਾ ਲੀਡਰਸ਼ਿਪ ਨੂੰ ਪੈਦਾ ਕਰਨ ਵਾਸਤੇ। ਇਹਨਾਂ ਨੇ ਤਹਈਆ ਕਰ ਲਿਆ ਕਿ ਜਿਹੜੇ ਖਾਲਿਸਤਾਨੀ ਜਾਂ ਸਿੱਖ ਐਕਟੀਵਿਸਟ ਨੇ ਉਹਨਾਂ ਨੂੰ ਡਰਾਓ, ਧਮਕਾਓ ਜਾਂ ਮਾਰੋ ਤੇ ਉਹਨਾਂ ਨੂੰ ਖਤਮ ਕਰੋ। ਮੈਂ ਤੁਹਾਡੇ ਨਾਲ ਇੱਕ ਤਾਂ ਇਹ ਜ਼ਿਕਰ ਕਰਨਾ, ਜਿੱਥੇ ਆਪਾਂ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨਕਾਸ਼ ਚੌਂਕ ਲਾਹੌਰ ਦੇ ਵਿੱਚ ਹੋਈ ਸੀ। ਇਹ ਸਾਰੇ ਸਥਾਨ, ਭਾਈ ਤਾਰੂ ਸਿੰਘ ਦਾ ਸਥਾਨ ਵੀ ਜਿਹੜਾ ਇਸ ਵੇਲੇ ਬੰਦ ਪਿਆ ਕਿਉਂਕਿ ਉੱਥੇ ਕੌਨਫਲਿਕਟ ਹੈ ਕਿਸੇ ਮਸਜਿਦ ਦੇ ਨਾਲ। ਇੱਦਾਂ ਭਾਈ ਮਨੀ ਸਿੰਘ ਦਾ ਜਿਹੜਾ ਸ਼ਹੀਦੀ ਸਥਾਨ ਹੈ ਉਹ ਵੀ ਬੰਦ ਪਿਆ। ਉਹਦੇ ਮੂਹਰੇ ਇੱਕ ਦੁਕਾਨ ਹੈ, ਉਹ ਮੈਨੂੰ ਪਤਾ ਲੱਗਾ ਇੱਥੇ ਵੀ ਭਾਈ ਮਨੀ ਸਿੰਘ ਦੇ ਨਾਂ ਦੇ ਉੱਤੇ ਸੁਸਾਇਟੀ ਹੈ ਨਿਊਯਾਰਕ ਦੇ ਵਿੱਚ। ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਅਗਰ ਉਹ ਦੁਕਾਨ ਦਾ ਕੋਈ ਮੁਆਵਜ਼ਾ ਦੇ ਕੇ ਵੈਕੂ ਟਰਸਟ ਰਾਹੀਂ ਉਹ ਦੁਕਾਨ ਦੇ ਵਿੱਚ ਦੇ ਹੀ ਰਸਤਾ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਦੇ ਸਥਾਨ 'ਤੇ ਜਾਂਦਾ ਅਤੇ ਉਹ ਆਪਾਂ ਉਹਦੇ ਵੱਲ ਵੀ ਬਿਲਕੁਲ ਧਿਆਨ ਦਈਏ ਕਿਉਂਕਿ ਅਸੀਂ ਇਸ ਫਰਵਰੀ ਪਾਕਿਸਤਾਨ ਹੀ ਸੀਗੇ। ਸੋ ਇਹ ਇਸ਼ੂ ਉੱਥੇ ਆਇਆ ਸੀਗਾ ਕਿ ਜੇ ਬਾਹਰਲੇ ਸਿੱਖ ਉਸ ਦੁਕਾਨ ਦਾ ਕੋਈ ਮੁਆਵਜ਼ਾ ਦੇ ਦੇਣ ਅਤੇ ਵੈਕੂ ਟਰਸਟ ਜਿਹੜਾ ਹੈਗਾ ਉਹਨੂੰ ਘੁਲਵਾ ਦਊਗਾ ਤਾਂ ਕਿ ਉਹ ਸਾਡਾ ਸ਼ਹੀਦੀ ਸਥਾਨ ਜਿਹੜਾ ਖੁੱਲ੍ਹ ਜਾਏ। ਸਰ ਸੰਗਤ, ਇਹ ਸ਼ਹੀਦੀ ਸਥਾਨ ਉਦੋਂ ਹੀ ਬਣੇ ਸੀ, ਇਹਨਾਂ ਦੀ ਨਿਸ਼ਾਨਦੇਹੀ ਉਦੋਂ ਹੋਈ ਚਾਹੇ ਦਿੱਲੀ ਦੇ ਗੁਰਦੁਆਰੇ ਨੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਚੜ੍ਹਦੇ ਪੰਜਾਬ ਦੇ ਨੇ, ਜਦੋਂ ਸਿੱਖਾਂ ਕੋਲ ਰਾਜ ਭਾਗ ਦੀ ਸ਼ਕਤੀ ਆਈ ਸੀ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੜਦਾ ਅਸੀਂ ਦੂਣ ਸੁਆਣੇ ਹੋਏ। ਇਹ ਕੌਮ ਦੇ ਵਿੱਚ ਇੰਨਾ ਸ਼ਹੀਦੀ ਜਜ਼ਬਾ ਵਾ ਕਿਉਂਕਿ ਜਦੋਂ ਤੁਸੀਂ ਖਾਲਸਾ ਜੀ ਇਹਨਾਂ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਜੇ, ਇਹਨਾਂ ਦੇ ਵਿੱਚੋਂ ਕਈ ਸ਼ਹੀਦ ਜਿਹੜੇ ਆ ਉਹ ਪੈਦਾ ਹੁੰਦੇ ਆ ਕਿਉਂਕਿ ਜਿਹੜੀ ਕੌਮ ਦੇ ਵਿੱਚ ਸ਼ਹੀਦ ਨਹੀਂ ਹੋਇਆ ਕਰਦੇ ਉਹ ਕੌਮ ਕਦੀ ਆਜ਼ਾਦ ਵੀ ਨਹੀਂ ਹੋਇਆ ਕਰਦੀ। ਇਹ ਵੱਖਰੀ ਗੱਲ ਹੈ, ਸਾਡੀ ਸਟਰਗਲ ਵੱਖਰੀ ਆ। ਸਾਡੇ ਗੁਰੂਆਂ ਦਾ ਇਤਿਹਾਸ ਹੈ ਕਿ 239 ਸਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਲੱਗੇ ਆ। ਉਹ ਕੀ ਨਹੀਂ ਸੀ ਕਰ ਸਕਦੇ, ਉਹਨਾਂ ਸਾਨੂੰ ਇੱਕ ਜੀਵਨ ਜਾਂਚ ਦੱਸੀ ਆ। ਭਾਈ ਪਰਮਜੀਤ ਸਿੰਘ ਜੀ ਪੰਜਵੜ ਜਿਹੜੇ ਆਪਣੇ ਪਿੰਡ ਤੋਂ ਮੇਰਾ ਨਹੀਂ ਖਿਆਲ ਵੱਧ ਤੋਂ ਵੱਧ 50 ਕਿਲੋਮੀਟਰ ਦੀ ਦੂਰ 'ਤੇ ਬੈਠੇ ਹੋਣਗੇ। 30 ਸਾਲ ਪਾਕਿਸਤਾਨ ਦੇ ਵਿੱਚ ਬੈਠੇ ਆਪਣੇ ਪਰਿਵਾਰ ਤੋਂ ਦੂਰ। ਖਾਲਸਾ ਜੀ ਅੱਜ ਉਹਨਾਂ ਦੇ ਭਰਾਵਾਂ ਦੀ ਇਹ ਹਾਲਤ ਹੈ ਕਿ ਉਹਨਾਂ ਨੂੰ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ। ਪੂਰੇ ਪਰਿਵਾਰ ਨੇ ਇੰਨਾ ਤਸ਼ੱਦਦ ਝੱਲਿਆ। ਮਾਂ ਉਹਨਾਂ ਦੀ ਫੜ ਕੇ ਸ਼ਹੀਦ ਕਰਤੀ, ਸਿੰਘਣੀ ਉਹਨਾਂ ਦੀ ਸ਼ਹੀਦ ਹੋ ਗਈ। ਉਹਨਾਂ ਨੇ ਆਪਣੇ ਪਰਿਵਾਰ ਵੱਲ ਨਹੀਂ ਮੁੜ ਕੇ ਵੇਖਿਆ।
ਉਹਨਾਂ 'ਤੇ ਜਿੰਨਾ ਤਸ਼ੱਦਦ ਢਾਇਆ ਗਿਆ ਪਰਿਵਾਰ 'ਤੇ ਜੇ ਉਹ ਚੀਜ਼ ਨੂੰ ਮਹਿਸੂਸ ਕਰਦੇ 50 ਕਿਲੋਮੀਟਰ ਕਿੰਨੀ ਕੁ ਦੂਰ ਸੀ ਉਹ ਚੱਲ ਕੇ ਆ ਸਕਦੇ ਸੀ, ਪੇਸ਼ ਹੋ ਸਕਦੇ। ਗੱਲ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸੀ ਨਾ, ਉਹ ਆ ਕੇ ਪੇਸ਼ ਹੋ ਜਾਂਦੇ ਤੇ ਗੱਲ ਹੀ ਕੋਈ ਨਹੀਂ ਸੀ। ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਹਿੰਦੁਸਤਾਨ ਦੇ ਵਿੱਚ, ਉਸ ਕਰਕੇ ਸਾਡੇ ਜਿਹੜੇ ਚੈਲੰਜਸ ਹੋਰ ਵੀ ਵੱਧ ਜਾਂਦੇ ਨੇ। ਮੈਨੂੰ ਯਾਦ ਹੈ ਇੱਕ अर्ਲੀ 80s ਦੇ ਵਿੱਚ ਸਾਡਾ ਜੋ ਨੰਬਰ ਸੀਗਾ ਵੀ ਵਰ 2.1% ਆਫ ਇੰਡੀਅਨ ਪਾਪੂਲੇਸ਼ਨ, ਤੇ ਅੱਜ ਅਸੀਂ 2020 ਦਾ ਸੈਂਸਸ ਦੇਖਦੇ ਹਾਂ ਤਾਂ 1.6% ਸਾਡੀ ਪਾਪੂਲੇਸ਼ਨ ਹੈ। ਸੋ ਇਹਨੇ ਡੈਮੋਕ੍ਰੇਸੀ ਸਾਡੇ ਵਾਸਤੇ ਕੁਝ ਮੰਗਣਾ ਤੇ ਉਹਦੇ ਵਾਸਤੇ ਸਾਨੂੰ ਕੁਝ ਮਿਲ ਜਾਣਾ ਇੰਨਾ ਈਜ਼ੀ ਨਹੀਂ ਹੈ। ਇਸੇ ਕਰਕੇ ਸਾਡੇ ਚੈਲੰਜਸ ਹੋਰ ਵੀ ਐਕਸਪੋਨੈਂਸ਼ੀਅਲੀ ਵੱਧ ਜਾਂਦੇ ਨੇ। ਹੁਣ ਦੇਖੋ ਸਾਡਾ ਵਾਹ ਕਿਹਨਾਂ ਨਾਲ ਪਿਆ ਹੋਇਆ ਹੈ, ਉਹ ਕਿੰਨੇ ਸ਼ਡਿਊਲਡ ਨੇ। ਉਹ 84 ਦੇ ਵਿੱਚ ਜਦੋਂ ਹਮਲਾ ਕਰਦੇ ਦਰਬਾਰ ਸਾਹਿਬ ਦੇ ਉੱਪਰ, ਦਿਨ ਕਿਹੜਾ ਚੁਣਦੇ ਨੇ? ਜੂਨ ਦਾ ਮਹੀਨਾ, ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਹੈ। ਹਾਲਾਂਕਿ ਜੇ ਇੰਟੈਲੀਜੈਂਸ ਏਜੰਸੀ ਸਿੰਸੀਅਰਲੀ ਇਸ ਚੀਜ਼ ਨੂੰ ਦੇਖਣ ਵੀ ਉਦੋਂ ਅਟੈਕ ਕਰੋ ਜਦੋਂ ਮਿਨੀਮਮ ਨੰਬਰ ਆਫ ਪੀਪਲ ਹੈਗੇ ਉੱਥੇ, ਪਰ ਨਹੀਂ, ਉਹਨਾਂ ਨੇ ਵੱਧ ਤੋਂ ਵੱਧ ਸਾਡੇ ਭਰਾ ਮਾਰਨੇ ਸੀਗੇ। ਆ ਹੁਣ 3 ਸ਼ਹੀਦੀਆਂ ਹਿੰਦੁਸਤਾਨ ਦੇ ਮੈਪ ਤੋਂ ਬਾਹਰ ਹੁੰਦੀਆਂ ਨੇ, ਉਹ ਵੀ ਕੋਇਨਸਾਈਡ ਜੂਨ ਦੇ ਮਹੀਨੇ ਦੇ ਨਾਲ ਹੀ ਹੋ ਰਹੀਆਂ ਨੇ। ਇਸ ਵੱਲ ਸ਼ਾਇਦ ਤੁਹਾਡਾ ਧਿਆਨ ਨਾ ਗਿਆ ਹੋਵੇ। ਮਈ ਦੇ ਐਂਡ ਵਿੱਚ ਹੁੰਦੀ ਹੈ, ਫਿਰ ਜੂਨ ਦੇ ਮਹੀਨੇ ਵਿੱਚ 2 ਹੁੰਦੀਆਂ ਨੇ, ਔਰ 3 ਡਿਫਰੈਂਟ ਕੰਟਰੀਜ਼ ਉਹਨਾਂ ਨੇ ਚੂਜ਼ ਪਿਕ ਕੀਤੇ ਨੇ। ਸੋ ਸਾਡਾ ਉਹਨਾਂ ਦੇ ਨਾਲ ਪਿਆ ਹੋਇਆ ਹੈ। ਤੇ ਜਿਹੜੀ ਪਾਪੂਲੇਸ਼ਨ ਦਾ ਇਸ਼ੂ ਹੈ ਨਾ ਸਾਡੇ ਨੰਬਰਸ ਦਾ, ਇੱਕ ਨਾ ਸਾਡੀ ਇੱਕ ਬਹੁਤ ਸਿੱਖਾਂ ਦੀ ਮਾੜੀ ਆਦਤ ਹੈ, ਅਸੀਂ ਝੰਡਾ ਬੜੀ ਛੇਤੀ ਚੁੱਕਦੇ ਹਾਂ। ਇਹ ਜੇ ਤੁਸੀਂ ਗੂਗਲ ਕਰਕੇ ਦੇਖੋ, ਇਹ 53 54 ਦੀ ਗੱਲ ਹੈ, ਜਦੋਂ ਇਹਨਾਂ ਨੇ ਜਿਹੜਾ ਹਮ ਦੋ ਹਮਾਰੇ ਦੋ ਦਾ ਨਾਰਾ ਲੱਗਿਆ ਨਾ, ਬਾਅਦ ਦੇ 70 'ਚ ਪਾਪੂਲਰ ਹੋਇਆ। ਇਹ ਸ਼ੁਰੂਆਤ 53 54 ਦੀ ਹੋਈ ਹੈ। ਅਵਤਾਰ ਸਿੰਘ ਜੀ ਖੰਡੇ, ਉਹਨਾਂ ਦੇ ਪਿਤਾ ਜੀ ਅਤੇ ਚਾਚਾ ਜੀ ਸਾਡੀ ਕੌਮ ਲਈ ਸ਼ਹੀਦ ਹੋਏ। ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨੂੰ ਇੰਡੀਆ ਗੌਰਮੈਂਟ ਨੇ ਬਹੁਤ ਜ਼ੋਰ ਲਾਇਆ ਸੀ ਵੀ ਅਸੀਂ ਇੰਡੀਆ ਵਾਪਸ ਲੈ ਜਾਈਏ, ਪਰ ਉੱਥੇ ਦੀਆਂ ਸੰਗਤਾਂ ਨੇ ਇੱਕ ਬਹੁਤ ਵੱਡਾ ਡਿਸੀਜਨ ਲਿਆ, ਉਸ ਨੂੰ ਗੁਰੂ ਘਰ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤਾ ਸੀ ਸਰਬਸੰਮਤੀ ਦੇ ਨਾਲ। ਇਹ ਹੁੰਦੀ ਦੂਰ ਵਿਦੇਸ਼ੀ ਆਪਣੀ ਕੌਮ ਦੇ ਜਿਹੜੇ ਸੂਝਵਾਨ ਹੁੰਦੇ ਹਨ, ਜਿਹਦੀ ਮਿਸਾਲ ਭਾਈ ਜਗਤਾਰ ਸਿੰਘ ਜੀ ਹਵਾਰਾ ਹਨ। ਸਾਡੇ ਕੌਮ ਦੇ ਆਗੂਆਂ ਨੇ ਉਹਨਾਂ ਨੂੰ ਆਪਣੇ ਜਥੇਦਾਰ ਨਿਯੁਕਤ ਕੀਤਾ, ਪਰ ਦੁੱਖ ਬੜਾ ਹੁੰਦਾ ਹੈ ਸਾਧ ਸੰਗਤ ਜੀ, ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਇੱਥੇ ਬੜੇ ਪ੍ਰੋਟੈਸਟ ਹੋਏ ਹਨ, ਪਰ ਕੀ ਗੱਲ ਹੋ ਗਈ ਹੁਣ ਭਾਈ? ਹੁਣ ਤਾਂ ਚੈਲੰਜ ਕੀਤਾ ਤਾਂ ਅਗਲੇ ਨੇ ਸਾਨੂੰ। ਅੱਜ ਵੀ ਪੰਜਾਬ ਵਿੱਚ ਲਗਾਤਾਰ ਤੇਜ਼ ਮੀਂਹ ਨਾਲ ਲੋਕਾਂ ਦਾ ਬੁਰਾ ਹਾਲ ਰਿਹਾ। ਪਿੰਡ ਤੋਂ ਲੈ ਕੇ ਸ਼ਹਿਰ ਤੱਕ ਡੁੱਬੇ ਹੋਏ ਨਜ਼ਰ ਆ ਰਹੇ ਹਨ। ਡੈਮ ਓਵਰਫਲੋ ਹੋ ਰਹੇ ਹਨ। ਫਿਲੌਰ ਦਾ PAP ਪੂਰੀ ਤਰ੍ਹਾਂ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ। ਪੁਲਿਸ ਦੀਆਂ ਸਾਰੀਆਂ ਗੱਡੀਆਂ ਉੱਤੇ ਤੱਕ ਡੁੱਬ ਗਈਆਂ ਹਨ। ਪੁਲਿਸ ਦੇ ਮੁਲਾਜ਼ਮ ਇੱਕ ਦੂਜੇ ਦੀ ਮਦਦ ਨਾਲ ਅਕੈਡਮੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਸਕੱਤਰ ਸਾਰੇ DC ਸਾਹਿਬਾਨਾਂ ਤੋਂ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਟਵੀਟ ਕਰਦੇ ਹੋਏ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ 'ਚ ਨਾ ਆਉਣ। ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ-ਕੋਨੇ ਤੋਂ ਪਾਣੀ ਦੀ ਪਲ-ਪਲ ਦੀ ਜਾਣਕਾਰੀ ਲੈ ਰਿਹਾ ਹਾਂ। ਕੁਦਰਤੀ ਆਫਤ ਹੈ, ਮਿਲ ਜੁਲ ਕੇ ਇਸ ਦਾ ਸਾਹਮਣਾ ਕਰਾਂਗੇ। ਸਰਕਾਰ ਲੋਕਾਂ ਦੇ ਨਾਲ ਹੈ, ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਦੌਰਾਨ ਲੋਕਾਂ ਦੀ ਮਦਦ ਦੇ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਲੰਗਰ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਗੁਰੂ ਕਾ ਲੰਗਰ ਹਰ ਵੇਲੇ ਤਿਆਰ ਹੈ। ਜੇਕਰ ਕਿਸੇ ਨੂੰ ਵੀ ਕਿਸੇ ਵੀ ਕਿਸਮ ਦੀ ਦਿੱਕਤ ਹੈ ਤਾਂ ਨੇੜਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰਨ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕਈ ਜਗ੍ਹਾ ਗੁਰੂ ਕਾ ਲੰਗਰ ਲਗਾਤਾਰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਦਦ ਦੇ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਨੰਬਰ ਵੀ ਜਾਰੀ ਕੀਤੇ ਗਏ ਹਨ। ਸਮੁੱਚੀ ਸੰਗਤ ਨੂੰ ਅਪੀਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਤੁਹਾਡੇ ਆਪਣੇ ਦਸਵੰਧ ਦੇ ਨਾਲ ਚੱਲਦੀ ਹੈ ਤੇ ਕਾਰਜ ਵੀ ਤੁਹਾਡੇ ਲੋਕਾਂ ਦੇ ਹਿੱਤ ਤੇ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਤੇ ਸਮੂਹਿਕ ਤੌਰ ਤੇ ਸਮੁੱਚੀ ਲਗਾਈ ਵਾਸਤੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰਸਥਾਨਾਂ ਦੇ ਉੱਤੇ ਇਹ ਸਖਤੀ ਨਾਲ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਮਾਈ ਭਾਈ ਨੂੰ ਕੋਈ ਜਾਤੀ ਤੌਰ ਦੇ ਉੱਤੇ ਲਿਆਉਣ ਦੀ ਜਾਂ ਉਹਨਾਂ ਨੂੰ ਮਾਲ ਡੰਗਰ ਨੂੰ ਜਾਂ ਉਹਨਾਂ ਨੂੰ ਆਪ ਲੰਗਰ ਦੀ ਵਿਵਸਥਾ ਜਿਹੜੀ ਆ ਉਹ ਤੁਰੰਤ ਨਿਰੰਤਰ ਜਾਰੀ ਰੱਖੀ ਜਾਵੇ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਸਮੁੱਚੇ ਮੈਨੇਜਰ ਸਾਹਿਬਾਨ ਦੀ ਡਿਊਟੀ ਲਾਈ ਗਈ ਆ। ਇਸ਼ਤਿਹਾਰ ਰਾਹੀਂ ਤੇ ਮੀਡੀਆ ਰਾਹੀਂ ਉਹਨਾਂ ਦੇ ਮੈਨੇਜਰ ਸਾਹਿਬਾਨਾਂ ਦੇ ਸਮੁੱਚੇ ਪੰਜਾਬ ਦੇ ਵਿੱਚ ਨੰਬਰ ਵੀ ਮੁਹੱਈਆ ਕੀਤੇ ਗਏ ਆ। ਮੈਂ ਸਮੂਹ ਸੰਗਤ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਭਾਵੇਂ ਨਗਰਾਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਪਣਾ ਇਹ ਦਿਨ ਗੁਜ਼ਾਰ ਰਹੇ ਆ, ਕੋਈ ਡਰਨ ਦੀ ਲੋੜ ਨਹੀਂ। ਗੁਰੂ ਸਾਹਿਬ ਅੰਗ ਸੰਗ ਆ। ਅਸੀਂ ਹਰ ਇੱਕ ਜੀਵ ਤੱਕ ਯਤਨ ਕਰਾਂਗੇ ਕਿ ਉਹਦੀ ਮਾਲ ਦੀ ਤੇ ਉਹਦੀ ਆਪਣੀ ਜਾਤੀ ਜਿਹੜੀ ਉਹ ਰੱਖਿਆ ਕੀਤੀ ਜਾਵੇ। ਸੋ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਸਮੁੱਚੇ ਤੌਰ ਤੇ ਮੈਨੇਜਰ ਸਾਹਿਬਾਨ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਕਿ ਸਾਰੇ ਕਾਰਜ ਛੱਡ ਕੇ ਕੇਵਲ ਤਾਂ ਕੇਵਲ ਆ ਜਿਹੜਾ ਮੌਜੂਦਾ ਸੰਕਟ ਆ ਇਹਦੇ ਵਿੱਚ ਮਨੁੱਖਤਾ ਨੂੰ ਸਮਰਪਿਤ ਹੋਈਏ। ਮੈਂਬਰ ਸਾਹਿਬਾਨ ਨੂੰ ਵੀ ਬੇਨਤੀ ਆ, ਆਪਣੇ ਆਪਣੇ ਹਲਕੇ ਦੇ ਵਿੱਚ ਜਿੱਥੇ ਵੀ ਕੋਈ ਲੋੜ ਮਹਿਸੂਸ ਹੁੰਦੀ ਆ ਉੱਥੇ ਜਾ ਕੇ ਤੁਰੰਤ ਇਹ ਜਿਹੜੀ ਮਦਦ ਆ ਉਹ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਪੰਜਾਬ ਦੀ ਧਰਤੀ ਦਾ ਵਸਨੀਕ ਜਿਹੜਾ ਭੁੱਖਾ ਨਾ ਸੌਵੇਂ, ਉਹਨੂੰ ਤਨ ਦੇ ਕੱਪੜੇ ਦੀ ਲੋੜ ਆ, ਉਹਨੂੰ ਰਿਹਾਇਸ਼ ਦੀ ਲੋੜ ਆ, ਉਹ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਆਪਣਾ ਸੰਪਰਕ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗੁਰਸਥਾਨਾਂ ਨੂੰ ਜਿੱਥੇ ਵੀ ਸਾਡੀਆਂ ਸਰਾਵਾਂ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲੈਣਾ, ਲੰਗਰ ਨਿਰੰਤਰ ਜਾਰੀ ਰੱਖਣੇ ਆ। ਹਰ ਇੱਕ ਢੰਗ ਦੇ ਨਾਲ ਇਸ ਆਫਤ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਦੀ ਚਲਾਈ ਮਰਿਆਦਾ, ਉਸ ਮਰਿਆਦਾ ਤੇ ਪਹਿਰਾ ਦੇਣਾ ਜਿਹੜੀ ਮਰਿਆਦਾ ਸਤਿਗੁਰੂ ਜੀ ਨੇ ਗਰੀਬ ਦੱਬੇ ਲਤਾੜੇ ਸਾਰਿਆਂ ਵਾਸਤੇ ਇੱਕ ਸਾਰਤਾ ਦੇ ਨਾਲ ਚਲਾਈ ਸੀ ਕਿ ਇਸ ਪੰਜਾਬ ਦਾ ਕੋਈ ਵੀ ਵਸਨੀਕ ਜਿਹੜਾ ਉਹ ਭੁੱਖਾ ਨਾ ਸੌਵੇਂ, ਉਹ ਕਿਸੇ ਸਹੂਲਤ ਤੋਂ ਵਾਂਝਾ ਨਾ ਰਹੇ। ਔਖਾ ਸਮਾਂ ਆ, ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਤੁਹਾਡੀ ਸੰਸਥਾ ਹਮੇਸ਼ਾ ਹੀ ਤੁਹਾਡੇ ਨਾਲ ਆ। ਉਹਨਾਂ ਨੂੰ ਲੰਗਰ ਜਿਹੜਾ ਭੇਜਣ ਵਾਸਤੇ ਸਾਰੀਆਂ ਜਿੰਨੀਆਂ ਸਾਡੇ ਮੈਨੇਜਰ ਸਾਹਿਬ ਆ ਉਹਨਾਂ ਨੂੰ ਜਿਹੜੇ ਹੁਕਮ ਕਰ ਦਿੱਤੇ ਆ। ਤੋਂ ਅਸੀਂ ਸੰਗਤ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਸੰਗਤ ਸਹਿਯੋਗ ਕਰੇ ਤਾਂ ਕਿ ਜਿਹੜੇ ਹੜ੍ਹ ਦੇ ਅੰਦਰ ਪੀੜਤ ਹੋਏ ਲੋਕ ਨੇ ਜਾਂ ਪਾਣੀ ਦੇ ਵਿੱਚ ਫਸੇ ਲੋਕ ਨੇ, ਜਿੱਥੇ ਉਹਨਾਂ ਦੀ ਬਾਕੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ, ਉੱਥੇ ਉਹਨਾਂ ਤੱਕ ਲੰਗਰ ਪਹੁੰਚਾਉਣ ਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਹੈ ਉਹ ਤੁਹਾਡੀ ਪੂਰਨ ਤੌਰ ਤੇ ਸਹਾਇਤਾ ਕਰਨਗੇ। ਇਸ ਗੱਲ ਲਈ ਅਸੀਂ ਪੁਲਿਸ ਨੂੰ ਵੀ, NDRF ਨੂੰ ਵੀ ਤੇ ਸਰਕਾਰ ਦਾ ਜਿਹੜਾ ਤੰਤਰ ਹੈ, ਜਿਹੜੀਆਂ ਕਿਸ਼ਤੀਆਂ ਵਾਲੇ ਜਾਂ ਹੋਰ ਆ, ਉਹ ਸਾਨੂੰ ਜਿਹੜੀਆਂ ਜ਼ਰੂਰ ਮੁਹੱਈਆ ਕਰੋ ਤਾਂ ਕਿ ਇਹ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ ਜਾ ਸਕੇ। ਤੋਂ ਇਹ ਜਾਣਕਾਰੀ ਜਿਹੜੀ ਹੈ ਆਪ ਜੀ ਤੱਕ ਪਹੁੰਚੀ ਕਰ ਰਹੇ ਹਾਂ ਤੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੇ ਜਿਹੜੇ ਪ੍ਰਬੰਧ ਹੈ ਉਹ ਸ਼ੁਰੂ ਹੋ ਗਏ ਨੇ। ਅੱਜ ਸ਼ਾਮ ਤੱਕ, ਕੱਲ੍ਹ ਸਵੇਰ ਤੱਕ ਸਭ ਤਾਈਂ ਜਿਹੜਾ ਲੰਗਰ ਪਹੁੰਚਣਾ ਸ਼ੁਰੂ ਹੋ ਜਾਏਗਾ। ਪੰਜਾਬ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਆ, ਕਈ ਥਾਵਾਂ ਤੇ ਹੜ੍ਹ ਵੀ ਆ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿੰਨੇ ਵੀ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬਾਨ ਨੇ ਸਾਰਿਆਂ ਨੂੰ ਹੀ ਆਦੇਸ਼ ਦਿੱਤੇ ਗਏ ਨੇ ਕਿ ਉਹ ਲੰਗਰ ਦਾ ਪ੍ਰਬੰਧ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ। ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਪਤਾਲਪੁਰੀ ਸਾਹਿਬ,
ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਵਿਭੌਰ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ ਦੇ ਪ੍ਰਬੰਧ ਕਰਵਾਤੇ ਨੇ। ਇਹਨਾਂ ਤੋਂ ਇਲਾਵਾ ਜਿਹੜੇ ਹੋਰ ਗੁਰਦੁਆਰਾ ਸਾਹਿਬਾਨ ਨੇ, ਜਿਵੇਂ ਭੱਠਾ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਦੇਖਸਰ ਕਟਾਣਾ, ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਅਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਅਤੇ ਹੋਰ ਜਿਹੜੇ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬਾਨ ਨੇ, ਜਿਨ੍ਹਾਂ ਦੀ ਤੁਹਾਨੂੰ ਅਸੀਂ ਫੋਟੋ ਨੰਬਰ ਸਕਰੀਨ 'ਤੇ ਤੁਹਾਨੂੰ ਵਿਖਾ ਦਿਆਂਗੇ, ਉਹਨਾਂ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀ ਸੰਗਤ ਨੂੰ ਜਿੱਥੇ ਵੀ ਹੜ੍ਹ ਦੌਰਾਨ ਲੰਗਰ ਦੀ ਲੋੜ ਹੋਵੇ ਜਾਂ ਰਿਹਾਇਸ਼ ਦੀ ਲੋੜ ਹੋਵੇ, ਸੰਗਤਾਂ ਉੱਥੋਂ ਦੇ 85 ਸੈਕਸ਼ਨ ਦੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਨਾਲ ਸੰਪਰਕ ਕਰਕੇ ਜਿੱਥੇ ਲੰਗਰ ਦੀ ਲੋੜ ਉੱਥੇ ਲੰਗਰ ਮੰਗਾ ਲੈਣ, ਜਿੱਥੇ ਰਿਹਾਇਸ਼ ਦੀ ਲੋੜ ਆ ਉੱਥੋਂ ਦੀਆਂ ਸਰਾਵਾਂ ਜਿਹੜੀਆਂ ਨੇ ਉਹ ਸੰਗਤਾਂ ਲਈ ਤਿਆਰ ਨੇ। ਕਿਤੇ ਵੀ ਸੰਗਤ ਨੂੰ ਕੋਈ ਮੁਸ਼ਕਲ ਹੋਵੇ ਤੇ ਉਹ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਨਾਲ ਸੰਪਰਕ ਕਰ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿੱਚ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਸਾਂਝਾ ਸਿਵਲ ਕੋਡ ਸਮੇਤ ਕਈ ਹੋਰ ਮੁੱਦਿਆਂ ਤੇ ਅਹਿਮ ਫੈਸਲੇ ਲਏ ਗਏ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਚੈਨਲ ਨੂੰ ਲੈ ਕੇ ਕਮੇਟੀ ਵਿਚਾਰ ਕਰ ਰਹੀ ਹੈ ਅਤੇ ਜਲਦ ਹੀ ਇਸ ਤੇ ਰਿਪੋਰਟ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸਾਂਝੇ ਸਿਵਲ ਕੋਡ ਲਈ 14 ਜੁਲਾਈ ਤੱਕ ਸੁਝਾਅ ਮੰਗੇ ਗਏ ਸਨ, ਪਰ ਧਾਮੀ ਨੇ ਕਿਹਾ ਕਿ ਇਸ ਦੇ ਬਾਰੇ ਸਰਕਾਰ ਨੇ ਹਜੇ ਤੱਕ ਕੋਈ ਰੂਪਰੇਖਾ ਜਾਰੀ ਨਹੀਂ ਕੀਤੀ ਹੈ। ਅਸੀਂ ਇਸ ਸਾਂਝੇ ਸਿਵਲ ਕੋਡ ਦੇ ਖਿਲਾਫ ਹਾਂ। ਦੇਸ਼ ਦੇ 21ਵੇਂ ਲੋਕ ਕਮਿਸ਼ਨ ਨੇ ਸਾਂਝੇ ਸਿਵਲ ਕੋਡ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੈ, ਜਦਕਿ 22ਵੇਂ ਲੋਕ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕੇਂਦਰ ਸਰਕਾਰ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਫੈਸਲਾ ਲੈਣ ਤੋਂ ਪਹਿਲਾਂ ਅੰਤਰਿਮ ਕਮੇਟੀ ਨੇ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ ਅਤੇ ਜਥੇਬੰਦੀਆਂ ਤੋਂ ਰਾਏ ਮੰਗੀ ਸੀ। ਸਾਰਿਆਂ ਨੇ ਇਸ ਨੂੰ ਇਕਸੁਰ ਵਿੱਚ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਪਣੀ ਵੱਖਰੀ ਪਛਾਣ ਦੇ ਲਈ ਲੜਦਾ ਰਿਹਾ ਹੈ ਅਤੇ ਇਸ ਵਿੱਚ ਕੋਈ ਦਖਲ ਨਾ ਦੇਵੇ ਇਸ ਨੂੰ ਯਕੀਨੀ ਬਣਾਇਆ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੀ ਬੋਲਬਾਣੀ, ਸਿੱਖਾਂ ਦਾ ਸੱਭਿਆਚਾਰ, ਸਿੱਖਾਂ ਦੀ ਸਿਧਾਂਤਕ ਹੋਂਦ ਨੂੰ ਠੇਸ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਵਿਧਾਨ ਵੀ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਦੀ ਤਰਜਮਾਨੀ ਕਰਦਾ ਹੈ। ਇਸ ਲਈ ਅੰਤਰਿਮ ਕਮੇਟੀ ਨੇ ਬੁੱਧੀਜੀਵੀਆਂ ਦੇ ਨਾਲ ਵਿਚਾਰ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਇਹ ਦੇਸ਼ ਦੇ ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਉਹਨਾਂ ਦੀ ਪਛਾਣ ਦਾ ਘਾਣ ਹੋਵੇਗਾ। ਸਿੱਖ ਆਪਣੇ ਤੌਰ ਤੇ ਹਮੇਸ਼ਾ ਹੀ ਯਤਨਸ਼ੀਲ ਰਿਹਾ ਕਿ ਇਹਦੀ ਅੱਡਰੀ ਤੇ ਵੱਖਰੀ ਜਿਹੜੀ ਪਹਿਚਾਣ ਆ ਉਹਦੇ ਤੇ ਕੋਈ ਆਂਚ ਨਾ ਆਵੇ। ਸੋ ਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਯੂਨੀਫਾਰਮ ਸਿਵਲ ਕੋਡ ਦੇ ਬਾਰੇ ਵਿੱਚ ਲਿਆਂਦੀ ਚਰਚਾ ਤੇ ਲਾ ਕਮਿਸ਼ਨ ਵੱਲੋਂ ਮੰਗੇ ਸੁਝਾਅ ਤੇ ਉਤਪੰਨ ਹੋਈ ਸਥਿਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੀ ਅੰਤਰ ਕਮੇਟੀ ਅਤੇ ਪੰਥਕ ਬੁੱਧੀਜੀਵੀਆਂ ਵੱਲੋਂ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਮੁੱਦੇ ਤੇ ਪੂਰਨ ਸਹਿਮਤੀ ਕੀਤੀ ਗਈ ਕਿ ਯੂਨੀਫਾਰਮ ਸਿਵਲ ਕੋਡ ਦੇਸ਼ ਅੰਦਰ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ, ਜਦ ਕਿ ਸੰਵਿਧਾਨ ਵੀ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਮਾਨਤਾ ਦਿੰਦਾ ਹੈ। ਇਸ ਵਿਲੱਖਣਤਾ ਨੂੰ ਦੂਜੇ ਸ਼ਬਦਾਂ ਵਿੱਚ ਦੇਸ਼ ਦੇ ਲੋਕ ਮਾਣ ਮਹਿਸੂਸ ਕਰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦਾ ਬਾਣਾ ਬਾਣੀ, ਬੋਲ ਬਾਲੇ, ਸਿਧਾਂਤ, ਪਰੰਪਰਾਵਾਂ, ਸਮਾਜਿਕ ਕਦਰਾਂ ਕੀਮਤਾਂ, ਜੀਵਨ ਜਾਚ, ਸਿੱਖੀ ਸੱਭਿਆਚਾਰ, ਸਿੱਖੀ ਦੀ ਸੁਤੰਤਰ ਹੋਂਦ ਅਤੇ ਵੱਖਰੀ ਪਹਿਚਾਣ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਪ੍ਰਵਾਨ ਨਹੀਂ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਿੱਖ ਮਰਿਆਦਾਵਾਂ ਨੂੰ ਕਿਸੇ ਦੁਨਿਆਵੀ ਕਾਨੂੰਨ ਦੀ ਕਸੌਟੀ ਤੇ ਨਹੀਂ ਪਰਖਿਆ ਜਾ ਸਕਦਾ। ਅਸੀਂ ਸਮਝਦੇ ਹਾਂ ਕਿ ਅਜਿਹੇ ਕਾਨੂੰਨ ਦੇਸ਼ ਦੀਆਂ ਘੱਟ ਗਿਣਤੀ ਲੋਕਾਂ ਦੀ ਹੋਂਦ, ਉਹਨਾਂ ਦੀਆਂ ਧਾਰਮਿਕ ਰਸਮਾਂ, ਪਰੰਪਰਾਵਾਂ ਤੇ ਸੱਭਿਆਚਾਰ ਦਾ ਘਾਣ ਕਰਨ ਦੇ ਤੁੱਲ ਹੋਵੇਗਾ। ਇਸ ਆਧਾਰ ਤੇ ਅਸੀਂ ਸ਼ਬਦਾਂ ਵਿੱਚ ਦੇਸ਼ ਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਨੀਫਾਰਮ ਸਿਵਲ ਕੋਡ ਦਾ ਸਖਤ ਵਿਰੋਧ ਕਰਦੇ ਹਾਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 22ਵੇਂ ਲਾ ਕਮਿਸ਼ਨ ਤੋਂ ਪਹਿਲਾਂ 21ਵੇਂ ਲਾ ਕਮਿਸ਼ਨ ਨੇ ਯੂਨੀਫਾਰਮ ਸਿਵਲ ਕੋਡ ਨੂੰ
ਮੁੰਡੋ ਰੱਦ ਕਰ ਦਿੱਤਾ ਸੀ, ਜਿਹਦੀ ਰਿਪੋਰਟ ਤੁਹਾਡੇ ਕੋਲ ਪਬਲਿਕਲੀ ਪਈ ਆ। ਉਹਨਾਂ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਅਜਿਹੇ ਕਾਨੂੰਨ ਦੀ ਨਾ ਲੋੜ ਹੈ ਤੇ ਨਾ ਹੀ ਸਾਰਥਕਤਾ ਹੈ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਤੇ ਪੂਰੇ ਹਫ਼ਤੇ ਦੇ ਲਈ ਮੀਂਹ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 4 ਤੋਂ 5 ਘੰਟੇ ਤੱਕ ਮੁਹਾਲੀ, ਪਟਿਆਲਾ ਤੇ ਚੰਡੀਗੜ੍ਹ ਵਿੱਚ ਜ਼ਬਰਦਸਤ ਮੀਂਹ ਪਵੇਗਾ। ਇਹ ਇਲਾਕੇ ਮੀਂਹ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਹਨ। ਇਸ ਤੋਂ ਇਲਾਵਾ ਮਾਲਵੇ ਵਿੱਚ ਪੂਰਾ ਦਿਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 9 ਜ਼ਿਲ੍ਹੇ ਅਜਿਹੇ ਹਨ ਜਿਸ ਦੇ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ ਤੇ ਮੁਹਾਲੀ ਪੂਰਾ ਦਿਨ ਮੀਂਹ ਦਾ ਅਲਰਟ ਹੈ। ਪਟਿਆਲਾ ਵਿੱਚ ਘੱਗਰ ਦਰਿਆ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਅਤੇ ਡੀਸੀ ਵੱਲੋਂ ਫੌਜ ਦੀ ਮਦਦ ਮੰਗੀ ਗਈ ਹੈ, ਜਦਕਿ ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੇ ਮੀਂਹ ਦੀ ਵਜ੍ਹਾ ਕਰਕੇ ਹਾਲਾਤ ਬਹੁਤ ਹੀ ਮਾੜੇ ਹਨ। 24 ਘੰਟਿਆਂ ਦੇ ਅੰਦਰ 96 mm ਮੀਂਹ ਪਿਆ ਹੈ। ਇਸ ਦੀ ਵਜ੍ਹਾ ਕਰਕੇ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਆ ਗਿਆ ਹੈ, ਜਿਸ ਦੀ ਵਜ੍ਹਾ ਕਰਕੇ ਫਲੱਡ ਗੇਟ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਫਲੱਡ ਗੇਟ ਖੁੱਲ੍ਹੇ ਰਹਿਣਗੇ। ਮੌਸਮ ਵਿਭਾਗ ਦੇ ਅਲਰਟ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਸ਼ਹਿਰ ਨੂੰ 18 ਜ਼ੋਨ ਵਿੱਚ ਵੰਡ ਦਿੱਤਾ ਹੈ। ਹਰ ਜ਼ੋਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 24 ਘੰਟੇ ਆਪਣੇ ਇਲਾਕੇ ਵਿੱਚ ਤੈਨਾਤ ਰਹਿਣਗੀਆਂ। ਉਧਰ ਸਾਰੇ ਮੁਲਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰੇ ਐਮਰਜੈਂਸੀ ਕੰਟਰੋਲ ਰੂਮ 24 ਘੰਟੇ ਖੁੱਲ੍ਹੇ ਰਹਿਣਗੇ। ਮੁਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ NDRF ਦੀਆਂ ਟੀਮਾਂ ਮੰਗੀਆਂ ਗਈਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 24 ਅਤੇ 25 ਜੁਲਾਈ ਦੇ ਲਈ ਮੋਰਚੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕੱਥੂ ਨੰਗਲ ਵਿੱਚ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਖਿਲਾਫ ਮੂੰਗੀ ਅਤੇ ਮੱਕੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਪੰਧੇਰ ਨੇ ਮੰਗ ਕੀਤੀ ਕਿ ਜਿਨ੍ਹਾਂ ਵੀ ਫਸਲਾਂ ਦੀ MSP ਸਰਕਾਰ ਵੱਲੋਂ ਤੈਅ ਕੀਤੀ ਗਈ ਹੈ, ਉਸ ਦੇ ਆਧਾਰ ਤੇ ਖਰੀਦ ਕੀਤੀ ਜਾਵੇ। ਪਿਛਲੇ ਦਿਨਾਂ ਦੌਰਾਨ SKM ਵੱਲੋਂ ਵੀ ਮੱਕੀ ਅਤੇ ਮੂੰਗੀ ਦੀ MSP ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਮੁੱਖ ਮੰਤਰੀ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾਉਣਗੇ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਮੰਗ ਕੀਤੀ ਕਿ ਭਾਰਤਮਾਲਾ ਯੋਜਨਾ ਦੇ ਤਹਿਤ ਜਿਹੜੀ ਜ਼ਮੀਨ ਕਿਸਾਨਾਂ ਦੀ ਲਈ ਜਾ ਰਹੀ ਹੈ, ਉਸ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪੰਧੇਰ ਨੇ ਕਿਹਾ ਕਿ ਸਰਕਾਰ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਕਰ ਰਹੀ ਹੈ, ਉਸ ਨੂੰ ਵੀ ਉਹ ਕਿਸੇ ਵੀ ਹਾਲਾਤ ਵਿੱਚ ਨਹੀਂ ਹੋਣ ਦੇਣਗੇ। ਪੰਧੇਰ ਨੇ ਕਿਹਾ ਕਿ ਪੰਜਾਬ ਵਿੱਚ ਕੇਂਦਰ ਦੇ ਕਹਿਣ ਤੇ ਪੰਜਾਬ ਸਰਕਾਰ ਜਿਹੜੇ ਸਮਾਰਟ ਮੀਟਰ ਲਗਾ ਰਹੀ ਹੈ, ਉਸ ਦੇ ਖਿਲਾਫ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਵਿਖੇ ਦਲਿਤ ਮਹਿਲਾ ਦੇ ਨਾਲ ਪੁਲਿਸ ਵੱਲੋਂ ਕੀਤੇ ਗਏ ਧੱਕੇ ਨੂੰ ਲੈ ਕੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਖਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਅਸੀਂ ਇੱਥੇ ਅਲਕੜੇ ਪਿੰਡ ਦੇ ਵਿੱਚ ਕੱਥੂ ਨੰਗਲ, ਟਾਲੀ ਸਾਹਿਬ, ਬਾਬਾ ਬੁੱਢਾ ਜੀ ਤੇ ਮਜੀਠਾ ਜ਼ੋਨਾਂ ਦੀਆਂ ਮੀਟਿੰਗਾਂ ਤੁਸੀਂ ਵੇਖ ਰਹੇ ਹੋ, ਸਾਰੇ ਆਗੂ ਇੱਥੇ ਇਕੱਠੇ ਹੋਏ ਆ। ਇਹ 24 ਤੇ 25 ਨੂੰ ਜਿਹੜਾ ਮੋਰਚਾ ਲੱਗਣਾ ਵਾ, ਉਹਦੀ ਤਿਆਰੀ ਕਰ ਰਹੇ ਆ ਵੀ ਜਿਵੇਂ ਮੂੰਗੀ ਤੇ ਮੱਕੀ ਮੰਡੀਆਂ 'ਚ ਰੋਲ ਰਹੀ ਆ, ਜਿੰਨੀਆਂ ਵੀ ਫਸਲਾਂ ਵਾ ਜਿਹੜੀ MSP ਸਰਕਾਰ ਤੈਅ ਕਰਦੀ ਆ, ਉਹਨਾਂ ਫਸਲਾਂ ਦੀ ਮੰਡੀਆਂ 'ਚ ਖਰੀਦ ਕੀਤੀ ਜਾਵੇ ਔਰ ਉਹਦੇ ਵਾਸਤੇ ਹਰੇ ਤੋਂ ਕੋਈ ਬਾਸਮਤੀ ਕਾਰਪੋਰੇਸ਼ਨ ਬਣਾਈ ਜਾਵੇ ਵੀ ਉਹਦੀ ਸਰਕਾਰੀ ਖਰੀਦ ਹੋਵੇ। ਇਹਦੇ ਨਾਲ ਭਾਰਤਮਾਲਾ ਯੋਜਨਾ ਤਹਿਤ ਜਿਹੜੀ ਸੜਕਾਂ ਨਿਕਲ ਰਹੀਆਂ, ਉਹਦਾ ਯੋਗ ਮੁਆਵਜ਼ਾ, ਜਿਹੜੀ ਗੈਸ ਪਾਈਪ ਨਿਕਲ ਰਹੀ ਆ, ਜਾਂ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਲੈ ਕੇ ਦੇਣ ਦਾ ਸਵਾਲ ਹੈਗਾ। ਜਿਵੇਂ ਫਾਜ਼ਿਲਕੇ ਦੇ ਵਿੱਚ ਉਹਨਾਂ ਨੂੰ ਉਜਾੜਾ ਕੀਤਾ ਜਾ ਰਿਹਾ। ਇਹਦੇ ਨਾਲ ਬਿਜਲੀ ਬੋਰਡ ਦਾ ਨਿੱਜੀਕਰਨ, ਮੁਲਾਜ਼ਮ ਨਹੀਂ ਹੈਗੇ ਬਿਜਲੀ ਬੋਰਡ ਦੇ ਵਿੱਚ, ਔਰ ਇਹਦੇ ਨਾਲ ਦੀ ਨਾਲ ਜਿਹੜੇ ਚਿੱਪ ਵਾਲੇ ਮੀਟਰ ਹੈਗੇ, ਉਹਨਾਂ ਦੇ ਸਵਾਲ ਤੇ ਜਿਹੜਾ ਵਾ ਇਹ ਮੋਰਚਾ ਆਉਣ ਵਾਲੇ ਸਮੇਂ 'ਚ ਲੱਗੂਗਾ। ਇੱਧਰ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜੀ ਗਰੀਬ ਕੁੜੀ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਧੱਕਾ ਕੀਤਾ ਵਾ, ਉਹਦੀ ਇਨਸਾਫ ਦੀ ਮੰਗ ਵੀ ਹੋਰ ਤੇਜ਼ ਕਰਾਂਗੇ ਔਰ ਇਹਦੇ ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਦੇ ਵਿਰੁੱਧ ਜਿਹੜੀ ਕਾਰਵਾਈ ਨਾ ਕੀਤੀ ਗਈ ਤਾਂ ਧੰਨਵਾਦ। ਜੀਰਾ ਮੋਰਚਾ ਨੇ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਲਈ ਪੰਜਾਬ ਪ੍ਰਦੂਸ਼ਣ ਬੋਰਡ ਨੇ ਜਿਹੜੇ ਤਰਕ ਦਿੱਤੇ ਹਨ, ਉਸ ਨੂੰ ਲੈ ਕੇ ਹੈਰਾਨੀ ਜਤਾਈ ਹੈ। ਕਮੇਟੀ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਹੈ ਕਿ ਫੈਕਟਰੀ ਦੇ ਮਾਲਕਾਂ ਨੇ ਦਰਖਤ ਨਹੀਂ ਲਗਾਏ, ਵਰਕਰਾਂ ਦਾ ਮੈਡੀਕਲ ਟੈਸਟ ਨਹੀਂ ਹੋਇਆ ਹੈ ਤੇ ਲੌਗ ਬੁੱਕ ਨਹੀਂ ਬਣੀ, ਇਸ ਲਈ ਅਸੀਂ ਸ਼ਰਾਬ ਫੈਕਟਰੀ ਦੀ ਮਨਜ਼ੂਰੀ ਨੂੰ ਨਾਮਨਜ਼ੂਰ ਕਰਦੇ ਹਾਂ। ਜੀਰਾ ਮੋਰਚਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਗਾ ਪੁਰਾਣਾ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਪਹੁੰਚ ਗਏ। 1 ਸਾਲ ਹੋ ਗਿਆ ਹੈ ਜੀਰਾ ਫੈਕਟਰੀ ਦੇ ਅੰਦੋਲਨ ਨੂੰ, ਹੁਣ ਤੱਕ ਇੱਥੇ ਨਹੀਂ ਆਏ। ਜੀਰਾ ਮੋਰਚਾ ਦੇ ਅਹੁਦੇਦਾਰਾਂ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਮੰਗ ਕੀਤੀ ਹੈ ਕਿ ਜਿਸ ਸ਼ਰਾਬ ਮਾਲਿਕ ਦੀ ਮਲਹੋਤਰਾ ਨੇ ਹਵਾ ਤੇ ਪਾਣੀ ਖਰਾਬ ਕੀਤਾ ਹੈ, ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਰਾਘਵ ਚੱਡਾ ਦੇ ਨਾਲ ਚੰਗੇ ਸਬੰਧ ਹੋਣ ਦੀ ਵਜ੍ਹਾ ਕਰਕੇ ਦੀਪ ਮਲਹੋਤਰਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ।
ਮੋਰਚੇ ਨੇ ਕੇਜਰੀਵਾਲ ਤੇ ਵੀ ਸਵਾਲ ਚੁੱਕਿਆ ਤੇ ਕਿਹਾ ਕਿ ਉਹ ਸੁਪਰ ਸੀਐਮ ਦੇ ਤੌਰ ਤੇ ਪੰਜਾਬ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਸਰਵੇ ਕਰਨ ਦੇ ਲਈ ਆਈ ਸੀ, ਉਸਨੇ 29 ਦੇ 29 ਸੈਂਪਲ ਫੇਲ ਕੀਤੇ ਅਤੇ ਅੱਗੇ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਸਿਰਫ ਇੰਨਾ ਹੀ ਨਹੀਂ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਤੇ ਵੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਪ੍ਰਦੂਸ਼ਣ ਨਾਲ ਲੋਕਾਂ ਅਤੇ ਪਸ਼ੂਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜੀਰਾ ਮੋਰਚਾ ਦੇ ਅਹੁਦੇਦਾਰਾਂ ਨੇ ਇਲਜ਼ਾਮ ਲਗਾਇਆ ਕਿ ਸ਼ਰਾਬ ਫੈਕਟਰੀ ਅਦਾਲਤ ਵਿੱਚ ਜਾ ਕੇ ਗਲਤ ਤੱਥ ਪੇਸ਼ ਕਰਦੇ ਹੋਏ ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਪਰਾਲੀ ਨੂੰ ਵਰਤਦੇ ਹਾਂ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਜੀਰਾ ਮੋਰਚਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮਿਲਿਆ ਹੋਇਆ ਹੈ। ਜੀਰਾ ਮੋਰਚਾ ਨੇ ਕਿਹਾ ਕਿ ਅਸੀਂ ਉਦੋਂ ਤੱਕ ਧਰਨਾ ਨਹੀਂ ਚੁੱਕਾਂਗੇ ਜਦੋਂ ਤੱਕ ਸ਼ਰਾਬ ਮਾਲਿਕ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਘੱਟੋ-ਘੱਟ 1000 ਕਰੋੜ ਦਾ ਫੈਕਟਰੀ ਤੇ ਜੁਰਮਾਨਾ ਲਗਾਇਆ ਜਾਵੇ ਅਤੇ ਸਥਾਨਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ 24 ਜੁਲਾਈ ਨੂੰ ਮੋਰਚੇ ਦਾ 1 ਸਾਲ ਪੂਰਾ ਹੋ ਜਾਵੇਗਾ, ਪਰ ਗੱਲ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀ ਇੱਥੇ ਨਹੀਂ ਆਏ ਹਨ।